ਤੇ ਜਿਹੜਾ ਲੇਟੈਸਟ ਆ 3-4 ਮਹੀਨਿਆਂ ਚ ਬਹੁਤ ਕਿੰਨੇ ਸੋਚਿਆ ਸੀਗਾ ਕਿ ਜਿਹੜੇ ਬਾਈਡਨ ਹੋਣੀ ਆ ਇਹਨਾਂ ਨੇ ਲਾਅ ਪਾਸ ਕਰਨਾ CLP ਬੰਦੇ ਬਹੁਤ ਆ ਗਏ ਇਹਨਾਂ ਨੇ ਰੋਕਣਾ। ਇਹ ਉਹੀ ਬੰਦੇ ਆ ਜਿਹੜੇ ਕਹਿੰਦੇ ਸੀ ਕਿ ਆਪਾਂ ਗੇਟ ਖੋਲ ਦੇਣੇ ਆ, ਲੋਕਾਂ ਨੂੰ ਵੈਲਕਮ ਕਰਨਾ ਵਾ। ਸਰਕਾਰਾਂ ਸੀਗੀਆਂ ਡੈਮੋਕ੍ਰੈਟਸ ਜਿਹੜੇ ਮੈਂ ਕਿਹਾ ਉਹ ਕਾਨੂੰਨ ਜਿਹੜੇ ਪਾਸ ਕਰ ਰਹੇ ਆ ਕਿ ਕਿੱਦਾਂ ਇਮੀਗ੍ਰੈਂਟਸ ਨੂੰ ਜਿਹੜਾ ਰੋਕਣਾ। ਜੀ ਸੋ ਇਹ CLP ਦਾ ਥੋੜਾ ਦੱਸ ਦਿਓ ਕੀ ਹੈ ਇਹਦੇ ਵਿੱਚ। CLP ਦਾ ਜਿਹੜਾ ਮੁੱਦਾ ਉਹ ਇਹ ਆ ਕਿ ਉਹਦੀ ਲਾਅ ਡਿਸਕਸ਼ਨ ਉਦਾਂ ਬੜੀ ਲੰਬੀ ਹੋ ਜਾਣੀ। ਇਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਸੀਗਾ ਟਰੰਪ ਹੋਣਾ ਨੇ ਪਹਿਲਾਂ ਕਿ ਜਿਹੜਾ ਕਿਸੇ ਦੂਜੀ ਕੰਟਰੀ ਚ ਆਊਗਾ ਉੱਥੇ ਪਹਿਲਾਂ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੈ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼। ਮਤਲਬ ਹੁਣ ਬੰਦਾ ਸਾਰਾ ਮੈਕਸੀਕੋ ਤੋਂ ਹੀ ਆਊਗਾ ਰਾਈਟ, ਜਾਂ ਕੈਨੇਡਾ ਤੋਂ ਆਊਗਾ, ਦੋ ਹੀ ਚੀਜ਼ਾਂ ਲੱਗਦੀਆਂ, ਜਾਂ ਤਾਂ ਫਿਰ ਡਾਇਰੈਕਟ ਵੀਜ਼ੇ ਤੇ ਆਊਗਾ, ਉਹ ਚਲੋ ਹੋਰ ਗੱਲ ਆ। ਉਹ ਕਹਿੰਦੇ ਕਿ ਉੱਥੇ ਜਿਹੜਾ ਤੁਸੀਂ ਅਸਾਈਲਮ ਫਾਈਲ ਕਰਨਾ ਤੇ ਡਿਨਾਈ ਹੋਣਾ ਜਿਹੜਾ ਜ਼ਰੂਰੀ ਆ। ਤੇ CLP ਦਾ ਲਾਅ ਟਰੰਪ ਵਾਲਾ ਤਾਂ ਉਹਨਾਂ ਨੇ ਕੈਂਸਲ ਕਰਾਤਾ ਸੀਗਾ, ਇੰਜੰਕਸ਼ਨਲ ਲਾਅ ਸੂਟ ਜਿਹੜੇ ਫਾਈਲ ਹੋਏ। ਤੇ ਹੁਣ ਬਾਈਡਨ ਨੇ ਆ ਕੇ ਜਦੋਂ ਰਸ਼ ਬਹੁਤ ਪੈਣਾ ਸ਼ੁਰੂ ਹੋਇਆ, ਇਹਨੇ ਫੇਰ ਦੁਬਾਰਾ CLP ਦਾ ਆਪਣਾ ਪਾਸ ਕਰਤਾ। ਹਾਂਜੀ, ਉਹ ਹੁਣ ਪਤਾ ਨਹੀਂ ਲੱਗਾ ਸਾਨੂੰ ਪਾਸ ਕਿਉਂ ਕੀਤਾ। ਮਤਲਬ ਅੱਜ ਤੱਕ ਮੈਨੂੰ ਸਮਝ ਨਹੀਂ ਆਏਗੀ ਯਾਰ, ਤੁਸੀਂ ਇੱਕ ਪਾਸੇ ਇਮੀਗ੍ਰੇਸ਼ਨ ਲਈ ਜਾਂਦੇ, ਮਤਲਬ ਦੇਖਣ ਚ ਹੀ ਲੱਗਦਾ ਕਿ ਸੈਂਟਰਿਸਟ ਜਿਹੜਾ ਵੋਟਰ ਬੇਸ ਆ ਉਹਨੂੰ ਟਾਰਗੇਟ ਕਰਨਾ ਚਾਹੁੰਦੇ ਆ ਆਪਣੇ ਵੱਲ, ਕਿ ਆਪਣੀ ਉਧਰਲੀ ਵੋਟ ਬੈਂਕ ਬਣ ਜਾਵੇ। ਉਹਦਾ ਜਿਹੜਾ CLP ਦਾ ਸੀਗਾ ਉਹਦੇ ਵਿੱਚ ਵੀ ਆਹੀ ਸੈਨ ਫਰਾਂਸਿਸਕੋ ਚ ਜਸਟਿਸ ਟਿਗਾਰ ਜਿਹੜੇ ਪ੍ਰੋ ਇਮੀਗ੍ਰੈਂਟ ਮਤਲਬ ਲੱਗਦਾ ਸੁਣ ਕੇ ਉਹਨਾਂ ਦੇ ਫੈਸਲੇ, ਉਹਨਾਂ ਨੇ ਸਟੇ ਵਗੈਰਾ ਵੀ ਦਿੱਤਾ ਹੈਗਾ ਕਿ ਨਹੀਂ CLP ਅਜੇ ਤੱਕ ਅਪਲਾਈ ਨਹੀਂ ਹੋਣਾ। 9th ਸਰਕਟ ਚ ਚਲ ਗਿਆ ਘੁੰਮਦਾ ਕੇਸ, ਤੇ 9th ਸਰਕਟ ਦੇ ਵਿੱਚ ਜਦ ਤੱਕ ਜਾਂਦਾ ਸੀਗਾ ਉਹਦਾ ਨਾ ਉਹਨਾਂ ਨੇ ਕਿਹਾ ਕਿ ਇਹਨੂੰ ਨਾ ਹੋਲਡ ਕਰੋ ਅਬੇਅੰਸ ਦੇ ਵਿੱਚ ਕੇਸ ਨੂੰ, ਆਪਾਂ ਸੈਟਲਮੈਂਟ ਕਰਨੀ ਆ ਵਿਰੋਧੀ ਪਾਰਟੀਆਂ ਨਾਲ, ਬਾਈਡਨ ਸਰਕਾਰ ਕਹਿੰਦੀ ਆ। ਤੇ ਜਿਹੜਾ ਡਿਸੈਂਟਿੰਗ ਜੱਜ ਸੀਗਾ 9th ਸਰਕਟ ਦਾ, ਉਹਨੇ ਇੰਨਾ ਕਿ ਝਾੜਿਆ ਡੈਮੋਕ੍ਰੈਟਸ ਨੂੰ, ਕਹਿੰਦਾ ਤੁਹਾਡੀ ਮੈਨੂੰ ਸਮਝ ਨਹੀਂ ਲੱਗੀ ਕੀ ਗੱਲ ਹੋਈ, ਕਿਉਂਕਿ ਤੁਸੀਂ ਪਹਿਲਾਂ ਤਾਂ ਰੌਲਾ ਪਾਉਂਦੇ ਰਹੇ ਕਿ ਜਿਹੜਾ ਇਹ ਲਾਅ ਰੁਕਣਾ ਨਹੀਂ ਚਾਹੀਦਾ, ਇਹ ਬਹੁਤ ਜ਼ਰੂਰੀ ਆ, ਲੋਕਾਂ ਨੇ ਬਹੁਤ ਆ ਜਾਣਾ, ਏਦਾਂ ਇਹ ਟੂਲ ਸਾਨੂੰ ਚਾਹੀਦਾ। ਤੇ ਹੁਣ ਕਹਿੰਦਾ ਬਿਲਕੁਲ ਲਾਸਟ ਮਿੰਟ ਆ ਕੇ ਤੁਸੀਂ ਕਹਿੰਦੇ ਕਿ ਆਪਾਂ ਸੈਟਲਮੈਂਟ ਜਿਹੜੀ ਕਰਨੀ ਆ। ਉਹ ਕਹਿੰਦਾ ਇਹ ਚੋਂ ਏਦਾਂ ਲੱਗਦਾ ਕਿ ਤੁਸੀਂ ਏਦਾਂ ਦਾ ਲਾਅ ਪਾਸ ਕਰਤਾ, ਤੁਹਾਡੀ ਏਦਾਂ ਦੀ ਕੋਈ ਕੋਸ਼ਿਸ਼ ਨਹੀਂ ਸੀਗੀ ਕਿ ਇਹ ਲਾਅ ਸਿਰੇ ਚੜੇ। ਤੁਸੀਂ ਦੋਨੋਂ ਪਾਸੇ ਦੇ ਵੋਟਰ ਬੇਸਾਂ ਨੂੰ ਜਿਹੜਾ ਸੀਗਾ ਖੁਸ਼ ਕਰਨਾ ਚਾਹੁੰਦੇ ਸੀਗੇ, ਤੇ ਐਂਡ 'ਚ ਤੁਸੀਂ ਚਾਹੁੰਦੇ ਸੀਗੇ ਕਿ 9th ਸਰਕਟ ਨੇ ਏਦਾਂ ਕਰਤਾ ਓਦਾਂ ਕਰਤਾ, ਕਿਉਂਕਿ ਆਮ ਬੰਦੇ ਨੂੰ ਸਮਝ ਨਹੀਂ ਆਣੀ ਕਿ ਸਟੇ ਅਬੇਅੰਸ ਵਗੈਰਾ ਕੀ ਹੁੰਦੀ ਆ। ਤੇ ਉਹਨੇ ਇੰਨਾ ਕਿ ਝਾੜਿਆ, ਜੇ ਤੁਸੀਂ ਉਹਦਾ ਡਿਸੈਂਟਿੰਗ ਓਪੀਨੀਅਨ ਪੜ੍ਹੋ, ਫਰਵਰੀ ਦੇ ਵਿੱਚ ਉਹ ਆਇਆ ਸੀਗਾ CLP ਦਾ। ਠੀਕ ਆ, ਤੇ ਉਹ ਕਹਿੰਦਾ ਤੁਸੀਂ ਦੋਨੋਂ ਬੰਨੇ ਦੀ ਗੱਲ ਕਰਦੇ ਆ ਕਿ ਇੱਕ ਪਾਸੇ ਤੁਸੀਂ ਇਮੀਗ੍ਰੈਂਟਾਂ ਨੂੰ ਵੀ ਖੁਸ਼ ਕਰਨਾ ਚਾਹੁੰਦੇ ਆ, ਦੂਜੇ ਪਾਸੇ ਤੁਸੀਂ ਕਹਿੰਦੇ ਆ ਕਿ ਰੋਕ ਵੀ ਇਹਨਾਂ ਨੂੰ ਦਿੱਤਾ। ਪਰ ਹੁਣ ਇਹਦੇ ਨਾਲ ਹੋਇਆ ਕੀ ਆ ਕਿ ਜਿਹੜਾ ਕਿਉਂਕਿ ਉਹ ਜਿਹੜੀ ਅਬੇਅੰਸ ਚੱਲ ਗਿਆ, ਤੇ ਇਸ ਵੇਲੇ ਜਿਹੜਾ CLP ਦਾ ਲਾਅ ਕੋਈ ਵੀ ਇਦਾਂ ਦੀ ਅਥਾਰਟੀ ਨਹੀਂ ਹੈਗੀ ਜਿਹੜਾ ਇਹ ਕਹਿੰਦੀ ਹੈ ਕਿ ਬੰਦਾ ਆ ਕੇ ਅਸਾਈਲਮ ਜਿਹੜਾ ਫਾਈਲ ਕਰ ਸਕਦਾ। ਜਿਹੜੇ ਵੀ ਮਈ 2023 ਜਾਂ ਉਸ ਤੋਂ ਬਾਅਦ ਜਿਹੜੇ ਲੋਕ ਅਮਰੀਕਾ ਚ ਆਏ ਆ, ਉਹਨਾਂ ਦਾ ਉਹ ਸਿੱਧੇ ਤੌਰ ਤੇ ਜਿਹੜਾ ਅਸਾਈਲਮ ਉਹ ਡਿਨਾਈ ਕਰ ਸਕਦੇ ਆ। ਇਹ ਕਹਿ ਗਏ ਕਿ ਇਹਨੇ ਅਸਾਈਲਮ ਜਿਹੜਾ ਸੀਗਾ ਮੈਕਸੀਕੋ ਚ ਨਹੀਂ ਲਿਆ। ਸੋ ਇਹ ਹਜ਼ਾਰਾਂ ਦੇ ਵਿੱਚ ਜਿਹੜੀ ਜਨਤਾ ਆਈ ਆ ਮਈ 2023 ਤੇ ਉਸ ਤੋਂ ਬਾਅਦ ਚ ਜਿਹੜੀ ਜਨਤਾ ਅਮਰੀਕਾ ਦੇ ਵਿੱਚ ਆਈ ਆ, ਤੇ ਉਹਨਾਂ ਦਾ ਸਿਰਫ ਜਿਹੜਾ ਹੈ CLP, ਕਿਉਂਕਿ ਇਸ ਵੇਲੇ ਕੋਈ ਕਾਨੂੰਨ ਨਹੀਂ ਹੈਗਾ, ਤੇ ਜਦ ਤੱਕ ਨਵਾਂ ਨਹੀਂ ਡੈਮੋਕ੍ਰੈਟਸ ਬਣਾਉਂਦੇ ਜਾਂ ਕੁਝ ਕਰਦੇ, ਤੇ ਉਹਨਾਂ ਦੇ ਕੇਸ ਜਿਹੜੇ ਆ ਸਿੱਧੇ ਡਿਨਾਈ ਕੀਤੇ ਜਿਹੜੇ ਜਾ ਸਕਦੇ ਆ, ਭਾਵੇਂ ਉਹ ਜਿੰਨੇ ਮਰਜ਼ੀ ਵਧੀਆ ਜਿਹੜੇ ਗਵਾਹ ਉਹ ਹੋਣ। ਜੀ ਜੀ। ਤੇ ਉਹ ਜਿਹੜਾ ਹੁਣ ਕਈ ਵਾਰੀ ਕਲਾਇੰਟ ਕਹਿੰਦਾ ਯਾਰ ਭਾਜੀ ਇਹਦੇ ਵਿੱਚ ਮੇਰੀ ਕੀ ਗਲਤੀ ਆ? ਤੁਹਾਡੀ ਕੋਈ ਗਲਤੀ ਨਹੀਂ ਇਹਦੇ ਵਿੱਚ, ਗਲਤੀ ਕਿਸੇ ਦੀ ਵੀ ਨਹੀਂ ਹੈ। ਗਲਤੀ ਸਿਰਫ ਇਹ ਆ ਕਿ ਇਹ ਜਿਹੜੇ ਪੋਲਿਟਿਕਸ ਹੈ ਨਾ, ਜਦੋਂ ਉਹ ਡਿਸਾਈਡ ਕਰਦੇ ਆ ਕਿ ਜੇ ਅਸਾਈਲਮ ਫਾਈਲ ਹੋਊਗਾ ਕਿ ਨਹੀਂ ਹੋਊਗਾ, ਇਹਨਾਂ ਦੇ ਹੱਥ ਵਸ ਆ। ਜਿੱਦਾਂ ਦੇ ਇਹਨਾਂ ਨੇ ਕਾਨੂੰਨ ਬਣਾਉਣੇ ਆ ਉਦਾਂ ਦੇ ਕਾਨੂੰਨਾਂ ਨਾਲ ਸਾਨੂੰ ਡੀਲ ਜਿਹੜਾ ਕਰਨਾ ਪੈਂਦਾ। ਜਿਹੜੇ ਇਹ ਗੱਲ ਸੁਣ ਵੀ ਰਹੇ ਆ ਬਾਹਰ ਬੈਠੇ ਆ, ਤੁਸੀਂ ਇਹ ਸੋਚ ਲਓ ਕਿ ਇਹ ਕਾਨੂੰਨ ਜਿਹੜਾ ਹੈਗਾ, ਸਾਡੇ ਕੋਲ ਕਈ ਲੋਕੀ ਕੰਸਲਟੇਸ਼ਨ ਵੀ ਲੈਂਦੇ ਆ ਪੈਸੇ ਖਰਚ ਕੇ ਵੀ, ਉਹਨਾਂ ਨੂੰ ਵੀ ਦੱਸਿਆ ਜਾਂਦਾ ਕਿ ਯਾਰ ਨਹੀਂ ਕੈਨੇਡਾ ਵਾਲਾ ਇਹ ਰੂਲ ਆ। ਪਰ ਕੀ ਉਹ ਵਕੀਲ ਦੀ ਗੱਲ ਸੁਣ ਕੇ ਵੀ ਬੰਦਾ ਰੁਕ ਜਾਊਗਾ ਕਿ ਮੈਂ ਹੁਣ ਨਾ ਵਾ ਮੈਂ ਕੈਨੇਡਾ 'ਚ ਹੀ ਫਾਈਲ ਕਰ ਦੇਵਾਂਗਾ? ਨਹੀਂ, ਮੈਂ ਕੈਨੇਡਾ ਨਹੀਂ ਰੁਕਣਾ, ਮੈਂ ਅਮਰੀਕਾ ਹੀ ਆਣਾ ਵਾ। ਸੋ ਕਿਸੇ ਲੈਵਲ ਤੱਕ ਜਿਹੜਾ ਵਕੀਲ ਆ ਉਹ ਵੀ ਇਨਫੋਰਮੇਸ਼ਨ ਹੀ ਦੇ ਸਕਦਾ ਕਿ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਆ। ਹੁਣ ਇਹਦਾ CLP ਦਾ ਕੀ ਹੋਣਾ ਵਾ ਇਹ ਸਾਨੂੰ ਇਸ ਵੇਲੇ ਨਹੀਂ ਪਤਾ। ਹੋ ਸਕਦਾ ਬਾਅਦ ਦੇ ਵਿੱਚ ਇਹ ਚੇਂਜ ਹੋ ਜਾਵੇ, ਹੋ ਸਕਦਾ ਬਾਅਦ ਚ ਦੇ ਵਿੱਚ ਇਹ ਨਾ ਚੇਂਜ ਹੋ ਜਾਵੇ। ਜਿਹੜੇ ਲੋਕੀ ਪੈਸੇ ਖਰਚ ਕੇ ਆਉਂਦੇ ਆ, ਘੱਟੋ ਘੱਟ ਇਹ ਆ ਕਿ ਉਹ ਇਹ ਨਹੀਂ ਕਹੂਗੇ ਕਿ ਯਾਰ ਮੈਨੂੰ ਪਤਾ ਨਹੀਂ ਸੀਗਾ, ਕਿ ਮੈਂ ਭੁੱਲ ਭੁਲੇਖੇ ਆ ਗਿਆ, ਇਹ ਤਾਂ ਕੰਮ ਬਹੁਤ ਮਾੜਾ ਹੋਇਆ। ਕਿਉਂਕਿ ਲੋਕੀ ਏਦਾਂ ਵੀ ਕਹਿ ਦਿੰਦੇ ਆ, ਜਦੋਂ ਨਹੀਂ ਗੱਲ ਬਣਦੀ ਨਾ ਨਾਲ ਹੀ ਝੱਟ ਜਿਹੜਾ ਸਾਈਡ ਬਦਲ ਜਾਂਦੇ ਆ। ਅਮਰੀਕਾ ਦੇ ਵਿੱਚ ਜਿਹੜੇ ਹੁਣ ਸਟੂਡੈਂਟ ਕਈ ਆ, ਉਹਨੂੰ ਕਹੇ ਯਾਰ ਤੁਸੀਂ ਜਦ ਕਾਨੂੰਨ ਨੇ ਕਹਿ ਦਿੱਤਾ ਕਿ ਤੁਸੀਂ ਉੱਥੇ ਥਰਡ ਕੰਟਰੀ ਜਿਹੜੀ ਟ੍ਰੀਟੀ ਉਹਨਾਂ ਦੀ ਸਾਈਨ ਹੋਈ ਆ ਕਿ ਤੁਸੀਂ ਉੱਥੇ ਅਸਾਈਲਮ ਫਾਈਲ ਕਰਨਾ, ਉਹ ਚੇਂਜ ਨਹੀਂ ਹੋਣਾ ਕਦੇ ਵੀ। ਕੈਨੇਡਾ 'ਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੈ। ਬੰਦਾ ਕਹਿੰਦਾ ਨਹੀਂ ਮੈਂ ਵਰਕ ਪਰਮਿਟ ਹੀ ਮਿਲ ਜੂਗਾ, ਮੇਰਾ ਟਾਈਮ ਟੱਪ ਹੋ ਜਾਊਗਾ, ਕੈਨੇਡਾ 'ਚ ਤਾਂ ਹਾਲਾਤ ਬੜੇ ਮਾੜੇ ਆ।
ਉਹਨੂੰ ਅੱਗੋਂ ਕਹੀਦਾ ਕਿ ਯਾਰ ਇਹ ਤੈਨੂੰ ਹੁਣ ਲੱਗਦਾ, ਜਦੋਂ ਤੇਰੇ 4-5 ਸਾਲ ਅਮਰੀਕਾ 'ਚ ਹੋ ਗਏ ਨਾ, ਫਿਰ ਤੂੰ ਇਦਾਂ ਨਹੀਂ ਕਹਿਣਾ ਕਿ ਮੇਰਾ ਵਰਕ ਪਰਮਿਟ ਟਾਈਮ ਟੱਪ ਹੋ ਜਾਊਗਾ। ਤੇਰੀ ਉਮਰ ਫਿਰ ਉਦੋਂ 25 ਸਾਲ ਨਹੀਂ ਰਹਿਣੀ, ਫਿਰ ਤੂੰ 30 ਸਾਲ 35 ਸਾਲ ਤੇ ਹੋਣਾ, ਫਿਰ ਤੂੰ ਕਹਿਣਾ ਮੈਂ ਇੱਥੇ ਪੱਕਾ ਕਿੱਦਾਂ ਹੋਣਾ ਵਾ। ਤੇ ਪਰ ਆਪਣੇ ਕਹਿਣ ਨਾਲ ਕੋਈ ਰੁਕਿਆ ਨਹੀਂ। ਉਹਨਾਂ ਨੇ ਜਿਹੜੇ ਸਟੂਡੈਂਟ ਆ ਕੈਨੇਡਾ ਕਨੂਡਾ, ਕੋਈ ਅਸਾਲਮ ਸੁਲਮ ਘੱਟ ਵੱਧ ਦੀ ਫਾਈਲ ਜਿਹੜਾ ਕਰ ਰਿਹਾ, ਸਾਰੇ ਜਿਹੜਾ ਬਾਰਡਰ ਉਧਰੋਂ ਵੀ ਬਹੁਤ ਹੈਵੀ ਗਿਣਤੀ 'ਚ ਜਿਹੜੇ ਜੰਪ ਕਰ ਰਹੇ ਆ। ਤੇ ਉਹ ਜਿਹੜੀ ਪ੍ਰੋਬਲਮ ਆ ਬਹੁਤ ਵੱਡੇ ਲੈਵਲ ਤੇ ਉਹ ਵੀ ਆਊਗੀ ਕਿ ਜਿਹੜੇ ਕੈਨੇਡਾ ਵਾਲੇ ਉਹਨਾਂ ਨੇ ਸਿੱਧੇ ਇਹ ਕਹਿ ਕੇ ਡਿਨਾਈ ਕਰ ਦੇਣਾ ਕਿ ਯਾਰ ਤੁਹਾਡਾ, ਤੁਸੀਂ ਉੱਥੇ ਜਿਹੜੀ ਟ੍ਰੀਟੀ ਦੀ ਫੋਲੋ ਨਹੀਂ ਕੀਤਾ, ਤੁਸੀਂ ਉੱਥੇ ਅਸਾਲਮ ਫਾਈਲ ਨਹੀਂ ਕੀਤਾ। ਤੇ ਕਈ ਲੋਕਾਂ ਨੇ ਅਸਾਲਮ ਫਾਈਲ ਕਰਕੇ ਵਾਪਸ ਉਰੇ ਬਾਰਡਰ ਟੱਪ ਲਿਆ ਕਿ ਉਹਨਾਂ ਲੱਗਦਾ ਕਿ ਚੱਲ ਫਾਈਲ ਕਰਤਾ ਸੀਗਾ, ਸਿਰਫ ਫਾਈਲ ਕਰਨ ਤੱਕ ਨਹੀਂ, ਉਹਦਾ ਜਿਹੜਾ ਫੈਸਲਾ ਕੀ ਹੁੰਦਾ ਕਿ ਉਹ ਡਿਨਾਈ ਹੁੰਦਾ ਕਿ ਪ੍ਰੂਫ ਹੁੰਦਾ, ਉਹ ਚੀਜ਼ ਦੀ ਜਿਹੜੀ ਵੇਟ ਕਰਕੇ ਉਹਦੇ ਬੇਸ ਤੇ ਤੁਹਾਡੀ ਜਿਹੜੀ ਉੱਥੇ ਟ੍ਰੀਟੀ ਤੁਹਾਡੀ ਜਿਹੜੀ ਐਪਲੀਕੇਬਲ ਹੁੰਦੀ ਹੈ। ਜੀ ਜੀ ਬਿਲਕੁਲ। ਤੇ ਸੋ ਚਲੋ, ਤੁਸੀਂ CLP ਦਾ ਵੀ ਜਿਹੜਾ ਉਹ ਕਲੀਅਰਲੀ ਜਿਹੜਾ ਉਹ ਦੱਸਿਆ, ਜੱਜ ਵੀ ਜਿਹੜਾ ਉਹ ਕੀ ਦੇਖਦੇ ਆ ਉਹ ਸਾਰਾ ਕੁਝ ਦੇਖਿਆ।